ਦਵਾਣਾ ਖਾ ਕੇ ਤੇ ਖੋਲੜੂ ਖਾ ਜਾਂਦੇ ਹੋ, ਮਾਲਟੇ ਖਾ ਕੇ ਤੇ ਛਿੱਲੜਾਂ ਖਾ ਜਾਂਦੇ ਹੋ, ਕੇਲੇ ਖਾ ਕੇ ਤੇ ਉਹਨਾਂ ਦੀਆਂ ਛਿੱਲੜਾਂ ਖਾ ਜਾਂਦੇ ਹੋ। ਮੈਨੂੰ ਪਤਾ ਤੁਹਾਡਾ ਜਵਾਬ ਹੋਣਾ ਨਹੀਂ। ਦਵਾਣਾ ਮਿਸਾਲ ਦੇ ਤੌਰ ਦੇ ਉੱਤੇ ਤੁਸੀਂ 500 ਦਾ ਲਿਆ, 1 ਕਿਲੋ ਤੂੰ ਖੋਲੜੂ ਕੱਢ ਲੈ, ਛਿੱਲੜਾਂ ਮਤਲਬ ਦਵਾਣੇ ਦੀਆਂ ਲੈ ਗਈਆਂ, ਖੋਲੜੂ ਹੀ ਆਨੇ ਹਨ। 500 ਦਾ ਦਵਾਣਾ ਲਿਆ ਤੇ 100 ਦਾ ਤੂੰ ਖੋਲੜੂ ਲੈ ਗਏ, 400 ਦਾ ਦਵਾਣਾ ਨਿਕਲਿਆ ਵਿੱਚੋਂ। ਲੇਕਿਨ ਉਹ ਖੋਲੜੂ ਸੁੱਟਿਆ, ਦੁੱਖ ਕੋਈ ਨਹੀਂ ਹੋਇਆ। ਮਾਲਟੇ ਲਏ ਨੇ, ਛਿੱਲੜਾਂ ਦੇ ਵੀ ਪੈਸੇ ਦਿੱਤੇ ਨੇ, ਵਿੱਚੋਂ ਮਾਲਟਾ ਖਾ ਲਿਆ ਫਾੜੀਆਂ, ਛਿੱਲੜਾਂ ਸੁੱਟ ਛੜੀਆਂ, ਦੁੱਖ ਹੋਇਆ ਨਹੀਂ। ਪੈਸੇ ਦਿੱਤੇ ਹਨ, ਸੁੱਟਾਂ ਦਾ ਦੁੱਖ ਨਹੀਂ ਹੋਇਆ। ਕੇਲੇ ਲਏ ਨੇ, ਵਿੱਚੋਂ ਕੇਲਾ ਖਾ ਲਿਆ, ਛਿੱਲੜਾਂ ਸੁੱਟ ਛੜੀਆਂ ਨੇ, ਕੋਈ ਦੁੱਖ ਹੋਇਆ? ਪੈਸੇ ਦਿੱਤੇ ਸਨ, ਦੁੱਖ ਨਹੀਂ ਹੋਇਆ। ਮਿਸਾਲ ਦੇ ਤੌਰ ਦੇ ਉੱਤੇ ਦਵਾਣਾ 500 ਦਾ ਲਿਆ, ਵਿੱਚੋਂ 400 ਦਾ ਦਵਾਣਾ ਖਾ ਲਿਆ ਤੇ 100 ਦਾ ਖੋਲੜੂ ਸੁੱਟ ਛੜੇ ਨੇ, 20% ਨਿਕਲ ਗਿਆ, ਦੁੱਖ ਕੋਈ ਨਹੀਂ ਹੋਇਆ, ਹਾਲਾਂਕਿ ਪੈਸੇ ਦਿੱਤੇ ਸਨ। ਮਿਸਾਲ ਸਮਝਾਉਣ ਵਾਸਤੇ ਮੈਂ ਦੱਸ ਰਿਹਾ। ਇਸੇ ਤਰ੍ਹਾਂ ਜੇ ਇਹਨਾਂ ਚੀਜ਼ਾਂ ਦਾ ਦੁੱਖ ਨਹੀਂ ਹੁੰਦਾ, 40,000 ਪਿੱਛੇ ਮਿਸਾਲ ਦੇ ਤੌਰ ਦੇ ਉੱਤੇ ਜੇ 1,000 ਕੱਢ ਛੜੀਏ ਤੇ ਦੁੱਖ ਨਹੀਂ ਹੋਣਾ ਚਾਹੀਦਾ। ਕੱਢਣਾ ਕਿੱਥੇ ਵੇ? ਜਿਹੜੀਆਂ ਫਸਲਾਂ ਸਾਡੀਆਂ ਪੱਕਦੀਆਂ ਨੇ ਨਾ, ਕਣਕ ਪੱਕੀ ਹੈ, ਮੁੰਜੀ ਪੱਕੀ ਹੈ, ਕਪਾਹ ਪੱਕੀ ਹੈ, ਮਕਈ ਪੱਕੀ ਹੈ, ਆਲੂ ਦੀ ਫਸਲ ਤਿਆਰ ਹੋਈ ਹੈ, ਵਗੈਰਾ ਵਗੈਰਾ। ਜਿਹੜੀ ਫਸਲ ਤਿਆਰ ਹੋਈ ਹੈ ਨਾ, ਉਲਮਾ ਇਕਰਾਮ ਕੋਲੋਂ ਪੁੱਛੋ, ਜੇ ਮੈਨੂੰ ਕੋਈ ਖੁੰਝ ਹੋਈ ਹੈ ਨਾ ਵਿੱਚ ਊਂਚ ਨੀਚ ਬਾਈ ਮਿਸਟੇਕ, ਕਿ ਜਿਹਨੂੰ ਮਤਲਬ ਕਿ ਆਪ ਹੀ ਪਾਣੀ ਲਾਈਦਾ, ਉਹਦਾ ਕਿੰਨਾ ਬਣਦਾ, ਤੇ ਜਿਹੜੀ ਬਾਰਿਸ਼ਾਂ ਦੇ ਨਾਲ ਪੱਕਦੀ ਏ ਫਸਲ ਉਹਦਾ ਕਿੰਨਾ ਹੁੰਦਾ? ਇਹਨੂੰ ਆਂਦੇ ਨੇ ਉਸ਼ਰ। ਫਸਲ ਪੱਕਣ ਦੇ ਉੱਤੇ ਉਸ਼ਰ ਦੇਈਦਾ। ਦੁੱਖ ਨਹੀਂ ਹੋਣਾ ਚਾਹੀਦਾ। ਫਾਰ ਐਗਜ਼ਾਮਪਲ, ਲੱਖ ਪਿੱਛੇ 2,500 ਰੁਪਇਆ ਜੇ ਕੱਢਣਾ ਪੈ ਜਾਈਏ, ਕੀ ਹੈ? 40,000 ਪਿੱਛੇ 1,000, 80,000 ਪਿੱਛੇ 2,000, ਲੱਖ ਪਿੱਛੇ 2,500 ਜੇ ਕੱਢਣਾ ਪੈ ਜਾਈਏ, ਫਰਜ਼ ਕੀਤਾ ਉਲਮਾ ਇਕਰਾਮ ਕੋਲੋਂ ਮਸਲਾ ਪੁੱਛ ਲਵੇ ਹੋ ਜੇ ਕਿੰਨਾ ਬਣਦਾ। ਜੇ ਕੱਢਣਾ ਪੈ ਜੇ ਤੇ ਦੁੱਖ ਇਸ ਵਾਸਤੇ ਨਹੀਂ ਹੋਣਾ ਚਾਹੀਦਾ ਕਿ ਇਹ ਅੱਲਾ ਰੱਬੁਲ ਇੱਜ਼ਤ ਦਾ ਹਿੱਸਾ, ਉਹਦੀ ਰਾਹ ਦੇ ਵਿੱਚ ਮੈਂ ਉਸ਼ਰ ਇਕੱਠਾ ਕਰਨ ਨਹੀਂ ਬੈਠਾ। ਮਤੇ ਕੋਈ ਬੰਦਾ ਕਮੈਂਟਾਂ ਦੇ ਵਿੱਚ ਆਖੇ ਕਿ ਤੂੰ ਸ਼ਾਇਦ ਅਵੇਅਰਨੈਸ ਦੇ ਕੇ, ਮੈਸੇਜ ਦੇ ਕੇ, ਮੁਆਜ਼ੱਲਾ ਅਸਤਗਫਿਰੁल्लाह, ਮੇਰਾ ਇਹ ਬਿਲਕੁਲ ਹਰਗਜ਼ ਮਕਸਦ ਨਹੀਂ। ਅੱਜ ਸੁਬਹ ਮੈਸੇਜ ਦੇਣ ਦਾ ਮਕਸਦ ਸਿਰਫ ਇਹ ਵੇ ਕਿ ਜਿਹੜਾ ਹਿੱਸਾ ਅੱਲਾ ਦੀ ਰਾਹ ਦੇ ਵਿੱਚ ਬਣਦਾ ਫਸਲ ਦੇ ਵਿੱਚੋਂ, ਉਹਨੂੰ ਲਾਜ਼ਮ ਕੱਢੋ। ਉਹਦਾ ਫਾਇਦਾ ਕੀ ਹੋਏਗਾ? ਤੁਹਾਡੀ ਜਿਹੜੀ ਫਸਲ ਹੈ, ਰਿਜ਼ਕ ਹੈ, ਉਹ ਪਾਕ ਹੋ ਜਾਏਗਾ, ਔਰ ਅੱਗੋਂ ਵਾਸਤੇ ਜਿਹੜੀ ਫਸਲ ਤੁਹਾਂ ਬੀਜਣੀ ਹੈ ਉਹਦੇ ਵਿੱਚ ਬਰਕਤ ਪਏਗੀ। ਜਿਹੜੀ ਹੁਣ ਤਿਆਰ ਹੋਈ ਉਹਦੇ ਵਿੱਚ ਵੀ ਬਰਕਤ ਪਏਗੀ। ਯਾਦ ਰੱਖਿਓ, ਜਿਹੜਾ ਅੱਲਾ ਨੇ ਮੁਕਰਰ ਕੀਤਾ, ਇਹਨੂੰ ਅਸੀਂ ਉਸ਼ਰ ਆਨੇ ਆ ਨਾ, ਅੱਲਾ ਨੇ ਮੁਕਰਰ ਕੀਤਾ, ਮੈਂ ਤੂੰ ਕਿਸੇ ਆਮ ਬੰਦੇ ਨੇ ਨਹੀਂ ਮੁਕਰਰ ਕੀਤਾ। ਸੋ ਇਹਦੇ ਵਿੱਚੋਂ ਅਗਰ ਨਾ ਕੱਢੋਗੇ ਤੇ ਬੇਬਰਕਤੀ ਹੋਏਗੀ, ਤੇ ਨੁਕਸਾਨ ਹੋਏਗਾ, ਤੇ ਬਾਰਿਸ਼ਾਂ ਪੈਣਗੀਆਂ, ਤੇ ਐਨ ਪਏਗੀ, ਤੇ ਫਸਲਾਂ ਤਬਾਹ ਹੋਣਗੀਆਂ, ਤੇ ਰੋਗ ਲੱਗਣਗੇ, ਤੇ ਨੁਕਸਾਨਾਤ ਹੋਣਗੇ। ਵੇਖੋ, ਡੀਜ਼ਲ ਮਹਿੰਗਾ ਹੋਇਆ, ਬਰਦਾਸ਼ਤ ਕਰ ਲਿਆ, ਖਾਦਾਂ ਮਹਿੰਗੀਆਂ ਹੋਈਆਂ, ਬਰਦਾਸ਼ਤ ਕਰ ਲਿਆ, ਸਪਰੇਵਾਂ ਮਹਿੰਗੀਆਂ ਹੋਈਆਂ, ਬਰਦਾਸ਼ਤ ਕਰ ਲਿਆ। ਉਹ ਸਾਰਾ ਕੁਝ ਕਿੰਨੇ ਹਜ਼ਾਰ ਜ਼ਰਾ ਐਸਟੀਮੇਟ ਕੱਢੋ ਹਾਂ, ਐਵਰੇਜ ਕੱਢੋ ਹਾਂ, ਕਿੰਨਾ ਮਹਿੰਗਾ ਹੋਇਆ, ਕਰ ਲਿਆ ਨਾ ਬਰਦਾਸ਼ਤ। ਲੇਕਿਨ ਆਪਣੀ ਹੱਥੀਂ ਅੱਲਾ ਦੀ ਰਾਹ ਦੇ ਵਿੱਚ ਦਿੰਦਿਆਂ, ਜਿਹੜਾ ਕਿ ਉਹਨੇ ਫਰਜ਼ ਕੀਤਾ ਹੈ, ਉਹ ਦਿੰਦਿਆਂ ਸਾਨੂੰ ਸੰਗਣਾ, ਝਕਣਾ, ਸ਼ਰਮਾਣਾ ਨਹੀਂ ਚਾਹੀਦਾ। ਮੁਸਤਹਿਕ, ਜ਼ਰੂਰਤਮੰਦ, ਹੱਕਦਾਰ ਜਿਹੜੇ ਨੇ ਉਹਨਾਂ ਤੱਕ ਇਹ ਪਹੁੰਚਾਓ। ਜਿੱਥੇ ਲੱਗਦਾ, ਜਿਹਨੂੰ ਲੱਗਦਾ, ਆਪਣੇ ਗਲੀ ਮੁਹੱਲੇ, ਰਿਸ਼ਤੇਦਾਰਾਂ 'ਚ, ਯਾਰਾਂ ਸੱਜਣਾ ਦੇ ਜਿਹੜਾ ਮੁਸਤਹਿਕ ਹੈ, ਉਹਦੇ ਤੱਕ ਇਹ ਅੱਲਾ ਦੀ ਰਾਹ ਦੇ ਵਿੱਚ ਹਿੱਸਾ ਕੱਢ ਕੇ ਤੇ ਪਹੁੰਚਾਓ, ਬਰਕਤ ਪਏ ਦੀ, ਔਰ ਅਗਲੀ ਫਸਲ ਤੁਹਾਡੀ ਇਨਸ਼ਾਅੱਲਾ ਅੱਛੀ ਹੋਏਗੀ। ਵਰਨਾ ਮੈਂ ਨਹੀਂ ਕਹਿੰਦਾ ਪਿਆ, ਵਰਨਾ ਬੇਬਰਕਤੀ ਹੋਏਗੀ, ਨੁਕਸਾਨ ਹੋਏਗਾ। ਔਰ ਮੈਂ ਦੁਆ ਕਰਨਾ ਕਿ ਅੱਲਾ ਰੱਬੁਲ ਇੱਜ਼ਤ ਸਾਨੂੰ ਕੀਤੀਆਂ ਗੱਲਾਂ ਦੇ ਉੱਤੇ ਅਮਲ ਕਰਨ ਦੀ ਤੌਫੀਕ ਅਤਾ ਫਰਮਾਏ। ਫਸਲਾਂ ਬੜੀਆਂ ਚੰਗੀਆਂ ਹੋਈਆਂ ਨੇ, ਕਣਕਾਂ ਦੀਆਂ ਫਸਲਾਂ, ਗੰਦਮ ਦੀ ਫਸਲ ਕਟਾਈ ਹੋ ਰਹੀ ਹੈ। ਅੱਜ 23 ਅਪ੍ਰੈਲ ਸਨ 2026, ਦਿਨ ਜੁਮੇਰਾਤ ਦਾ ਸੁਬਹ ਦੇ 7:30 ਦਾ ਟਾਈਮ ਹੋ ਗਿਆ। ਸੋ ਮੇਰਾ ਮੈਸੇਜ ਹੈ, ਮੇਰੀ ਰਿਕੁਐਸਟ ਹੈ ਕਿ ਇਹ ਜਿਹੜਾ ਸਾਡਾ ਬਣਦਾ
ਇਹਦੇ ਉੱਤੇ ਅਸੀਂ ਅਮਲ ਕਰੀਏ। ਜੇ ਮੈਸੇਜ ਚੰਗਾ ਲੱਗਾ ਹੋਵੇ ਤੇ ਇਹਨੂੰ ਸ਼ੇਅਰ ਵੀ ਲਾਜ਼ਮੀ ਕਰ ਛੜਿਓ। ਅੱਲਾ ਸੋਹਣੇ ਦੇ ਹਵਾਲੇ, ਮਿਲਨੇ ਇੱਕ ਨਵੀਂ ਵੀਡੀਓ ਦੇ ਨਾਲ। ਆਪਣਾ ਖਿਆਲ ਰੱਖਿਓ। ਅਸਲਾਮ ਵਾਲੇਕੁਮ ਰਹਿਮਤੁல்லாਹਿ ਵਬਰਕਾਤੁਹੂ।